ਇਹ ਚੌਧਰੀ ਸਾਹਿਬ ਹੁਣ ਤੁਹਾਡਾ ਡੇਰਾ ਹੈ। ਹੁਣ ਅਸੀਂ ਚੌਧਰੀ ਸਾਹਿਬ ਦੇ ਨਾਲ ਆਏ ਆ ਇਹਨਾਂ ਦੇ ਡੇਰੇ ਤੇ। ਪਹਿਲਾਂ ਇਹਨਾਂ ਦੇ ਪਿੰਡ ਇਹਨਾਂ ਦੀ ਬੈਠ ਕੇ ਬੈਠੇ ਸੀ। हाँ जी सरदार जी, ਚੌਧਰੀ ਸਾਹਿਬ ਮੀਆਂ ਸਾਹਿਬ ਦੇ ਸੁਣਾ ਦਿਓ ਫਿਰ 2-3 ਕਲਾਮ। क्या बात है। औज़ु बिल्लाहि मिनश शैतानिर रजीम, बिस्मिल्लाहिर रहमानिर रहीम। ਵੀਡੀਓ ਸੁਣਨ ਆਇਆ ਤੇ ਵੇਖਣ ਆਇਆ ਨੂੰ ਸਾਡੀ ਸਾਰਿਆਂ ਦੀ ਤਰਫੋਂ ਅਸਲਾਮ ਅਲੈਕਮ। ਇਹ ਸਰਦਾਰ ਕੁਲਵਿੰਦਰ ਸਿੰਘ ਹਾਲ ਮੌਕਿਆ ਤੇ ਕੈਨੇਡਾ ਹੁੰਦੇ ਨੇ ਤੇ ਪਿੱਛੇ ਤੇ ਇੰਡੀਆ ਦੇ ਨੇ ਨਾ। ਇਹਨਾਂ ਕੋ ਪੁੱਛਨੇ ਆ ਇਹਨਾਂ ਦਾ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਹੈ ਤੇ ਉਹ ਦੱਸਦੇ ਨੇ। ਤੇ ਇਹ ਪੰਜਾਬੀ ਪ੍ਰਚਾਰ ਤੁਹਾਡਾ ਚੈਨਲ ਹੈ? ਹਾਂਜੀ। ਕੀ ਨਾਮ ਦੱਸਿਆ ਜੀ? ਅੰਜਮ ਗਿੱਲ। ਅੰਜਮ ਗਿੱਲ ਇਹ ਲਾਹੌਰ ਤੋਂ ਤਸ਼ਰੀਫ ਲਿਆਏ ਨੇ ਤੇ ਸਰਦਾਰ ਇਹਨਾਂ ਦੇ ਕੋਲ ਆਏ ਸਨ ਤੇ ਉਹਨਾਂ ਆਖਿਆ ਬਈ ਬਾਬੇ ਨੂੰ ਮਿਲਣਾ ਜ਼ਰੂਰ। ਤੇ ਬੜੀ ਇਹਨਾਂ ਦੀ ਆ ਮਿਹਰਬਾਨੀ ਹੈ ਜਿਹੜੇ ਟਾਈਮ ਕੱਢ ਕੇ ਮਿਲਣ ਆਏ ਨੇ। ਸਰਦਾਰ ਜੀ ਤੁਸੀਂ ਆਪਣਾ ਤਾਰਫ ਕਰਾਓ ਜਰਾ ਪੂਰਾ। ਹਾਂਜੀ, ਮੇਰਾ ਨਾਂ ਕੁਲਵਿੰਦਰ ਸਿੰਘ ਸੰਧੂ ਤੇ ਚੜ੍ਹਦੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੇਰਾ ਪਿੰਡ ਹੈ ਚੰਨਣ ਖੇੜਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ। ਤੇ ਅੱਜ ਕੱਲ੍ਹ ਮੈਂ ਕੈਨੇਡਾ ਰਹਿ ਰਿਹਾ। ਤੇ ਸਾਡੇ ਵੱਡੇ ਮੇਰੇ ਦਾਦਾ ਜੀ ਹੁਣੀ ਜ਼ਿਲ੍ਹੇ ਲਾਹੌਰ ਦੇ ਪਿੰਡ ਪੜਾਣੇ ਤੋਂ ਪਾਰਟੀਸ਼ਨ ਵੇਲੇ ਵੰਡ ਵੇਲੇ ਉਧਰਲੇ ਜਦੋਂ ਤਕਸੀਮ ਹੋਈ ਤੇ ਫਿਰ ਤੇ ਅਸੀਂ ਚੌਧਰੀ ਸਾਹਿਬ ਤੁਹਾਨੂੰ ਕੈਨੇਡਾ ਸੁਣਦੇ ਹੁੰਦੇ ਆ YouTube ਤੇ। ਤੇ ਬੜਾ ਜਦੋਂ ਕਿਤੇ ਮਤਲਬ ਕਿਤੇ ਵੀ ਥੋੜਾ ਜਿਹਾ ਡਾਊਨ ਹੁੰਦਾ ਤੇ ਤੁਹਾਨੂੰ ਸੁਣ ਕੇ ਇੱਕ એનર્ਜੀ ਬੜੀ ਬੂਸਟ ਬੜਾ ਮਿਲਦਾ। ਸੋ ਅਸੀਂ ਕਿਹਾ ਵੀ ਚਲੋ ਹੁਣ ਤੁਹਾਨੂੰ ਜਾ ਕੇ ਲਾਈਵ ਵੀ ਤੁਹਾਡੇ ਕੋਲੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ। ਗੱਲਾਂ ਬਾਤਾਂ ਵੀ ਕਰਨੀਆਂ, ਸੁਣਾਉਂਦੇ ਵੀ ਆ ਜੋ ਕੁਝ ਤੁਸੀਂ ਆਂਦੇ ਹੋ। ਕਿਹੜੀ ਗੱਲ ਆ। ਸੋ ਅੱਜ ਤੁਹਾਡੇ ਕੋਲੇ ਪਹੁੰਚੇ ਆ ਤੇ ਸੁਣਾਓ ਫਿਰ ਕਲਾਮ ਆਪਣੀ ਮਨਪਸੰਦ ਦਾ ਕੋਈ ਵੀ। ਜੱਟ ਤਖਤ ਆਜ਼ਾਰਿਓ ਜੰਗ ਆਇਆ ਉਹ ਵਾਰ ਆਪਣਾ ਲਿਆ ਪਛਾਣ ਜੱਟੀ ਬੇਲੇ ਮੱਝੀਆਂ ਵੰਜਲੀ ਕੂਕ ਪਾਈ ਇੱਕ ਮਿਕ ਹੋਈ ਜੱਟ ਨਾਲ ਜੱਟੀ। ਵਾਹ ਤੇ ਵਿੱਚ ਖੇੜਿਆ ਦੁਸ਼ਮਣਾ ਰਹਿ ਕੇ ਵੀ ਉਹ ਰੱਖਿਆ ਆਪਣਾ ਆਪ ਸੰਭਾਲ ਜੱਟੀ। ਮਾਰੇ ਇਸ਼ਕਰਾਂ ਜੁੱਟ ਜੱਟ ਦਾਇਮ ਰਾਂਝਾ ਜੱਟ ਤੇਈ ਸਿਆਲ ਜੱਟੀ। ਵਾਹ ਜੀ ਵਾਹ। ਇਹ ਦੈਮ ਕਬਾਲ ਵਾਸੂ ਆਇਆਂ ਦਾ ਮੈਂ ਵੇਂਦਾ ਪਿਆ ਹੁਣ ਮੈਂ ਕਿਤਾਬ ਤੋਂ ਨੋਟ ਕੀਤਾ। ਅੱਛਾ। ਤੇ ਮੀਆਂ ਕਸੂਰਮੰਦ ਸਾਡੇ ਕੋਲ ਹੀ ਨੇ ਕਿਉਂਕਿ ਵੰਨਗੀ ਸਾਰੀ ਵਿੱਚ ਆਉਣੀ ਚਾਹੀਦੀ ਹੈ ਨਾ। ਬਿਲਕੁਲ। ਤੇਰੀ ਸਿਫਤ ਕੀ ਕਰਾਂ ਮੈਂ ਯਾ ਮੌਲਾ ਉਹ ਤੇਰੀਆਂ ਕੁਦਰਤਾਂ ਵੇਖ ਯਾਰਾਂ ਨੂੰ ਨਾ ਜ਼ਰੇ ਜ਼ਰੇ ਵਿੱਚ ਚਮਕਦਾ ਨੂਰ ਤੇਰਾ ਉਹ ਵੇਖ ਵੇਖ ਕੇ ਪਿਆ ਕੁਰਬਾਨ ਨਾ। ਤਾਕਤ ਨਹੀਂ ਰਹੀ ਦਿਮਾਗ ਨੂੰ ਸੋਚਣੇ ਦੀ ਕਦੇ ਆਵਾਨ ਤੇ ਕਦੇ ਨਿਸ਼ਾਨ ਨਾ। ਇਹ ਤੇ ਦਲੀਲਾਂ ਦੇ ਕੋਲ ਕਸੂਰ ਮੰਦਾ ਉਹ ਕਦੇ ਬੁੱਢਾ ਤੇ ਕਦੇ ਜਵਾਨ ਉਹਨਾਂ। ਵਾਹ ਵਾਹ। ਚੌਧਰੀ ਸਾਹਿਬ ਇੱਕ ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣਾਓ ਹੁਣ। ਕਿਆ ਬਾਤ। ਤੇ ਰੱਬ ਤੇ ਬੰਦੇ ਦੀ ਜ਼ਾਤ ਇੱਕੋ ਉਹ ਜਿਵੇਂ ਕੱਪੜੇ ਦੀ ਜ਼ਾਤ ਰੂ ਰੱਬ ਬੰਦੇ ਵਿੱਚ ਇੰਜ ਲੁਕਿਆ ਉਹ ਜਿਵੇਂ ਕੱਪੜੇ ਵਿੱਚ ਲੁਕਿਆ ਰੂ। ਆਪੇ ਬੋਲੇ ਤੇ ਆਪ ਬੁਲਾਵੇ ਅਤੇ ਆਪੇ ਕਰਦਾ ਹੂੰ। ਕਾਮਲ ਮੁਰਸ਼ਦ ਮਿਲ ਜਾਏ ਬੁਲਿਆ
ਫਿਰ ਨਾ ਮੈਂ ਰਹਿੰਦੀ ਨਾ ਤੂੰ। ਵਾਹ ਵਾਹ ਕੀ ਬਾਤ ਹੈ, ਕੀ ਬਾਤ ਹੈ। ਭਾਰ ਰੋਜੀ ਨੂੰ ਦੋੜਾ ਇਹਨਾਂ ਦਾ। ਅੱਛਾ ਸਰਦਾਰ ਜੀ, ਇਹ ਪੱਗ ਸਾਡੇ ਪੰਜਾਬੀਆਂ ਦੀ ਸ਼ਾਨ ਹੈ ਜੀ। ਤੇ ਇਸ ਪੱਗ ਤੇ ਮੈਂ ਦੋੜਾ ਲਿਖਿਆ ਸੀ, ਦੋੜਾ ਸੀ ਕਿ ਪੱਗ ਨਸਰ ਅਨਮੋਲ ਹੈ ਹਰ ਸ਼ੈ ਤੋਂ, ਕਿਆ ਬਾਤ, ਡਿੱਠਾ ਛਾਣ ਕੇ ਸਾਰਾ ਜੱਗੇ। ਵਾਹ ਪੱਗ ਇੱਜ਼ਤ ਦਾ ਨਾਂ ਹੈ, ਕੱਪੜਾ ਨਹੀਂ, ਪੱਗ ਰਾਠਾਂ ਕਾਣ ਇਸ਼ਾਰਾ ਅੱਗੇ। ਕਿਆ ਵਾਹ, ਬਾਤ, ਵਾਹ। ਕਿਆ ਤੇ ਜਿਹੜਾ ਜ਼ਰ ਦੀ ਖਾਤਰ ਪੱਗ ਵੇਚੇ ਆ ਉਹ ਨੀਚ ਕਮੀਨਾ ਠੱਗੇ। ਕਿਆ ਬਾਤ, ਜਿਵੇਂ ਕਿਆ ਮਾਂ ਬਾਤ। ਨੂੰ ਪਿਆਰੇ ਲਾਲ ਹੁੰਦੇ ਨੇ, ਇਵੇਂ ਗੈਰਤਮੰਦ ਨੂੰ ਪੱਗ। ਵਾਹ 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 ਬਲਾਲ, ਵਾਹ ਬਲਾਲ, ਕਿਆ ਬਾਤ, ਕਿਆ ਬਾਤ। ਤੇ ਉਹ ਇਸੇ ਨਾ ਅਣਖ ਤੇ ਗੈਰਤ ਤੇ ਇੱਕ ਦੋੜਾ ਸੀ ਕਿ ਜਿਹੜੀ ਨਿਤ ਮਜ਼ਲੂਮ ਤੇ ਉੱਠਦੀ ਏ ਜ਼ਾਲਮ ਤਲਵਾਰ ਤੇ ਲਾਨਤ, ਵਾਹ ਯਾਰ, ਵਾਹ ਵੇਚੇ ਨਸਰ ਜ਼ਮੀਰ ਜੋ ਦੌਲਤ ਲਈ ਬੰਦੇ ਬਦ ਕਰਦਾਰ ਤੇ ਲਾਨਤ। ਕਿਆ ਵਾਹ ਤੇ ਜਿੱਥੇ ਭੁੱਖ ਤੋਂ ਹੋਵਣ ਖੁਦਕੁਸ਼ੀਆਂ, ਆ ਐਸੀ ਠੱਗ ਸਰਕਾਰ ਤੇ ਲਾਨਤ, ਵਾਹ, ਜਿਹੜਾ ਯਾਰ ਦੇ ਘਰ ਚ ਮੂੰਹ ਮਾਰੇ ਲੱਖ ਵਾਰ ਉਸ ਕਿਆ ਯਾਰ ਦੀ ਵਾਹ, ਲਾਨਤ। ਵਾਹ, ਕਿਆ ਵਾਹ, ਬਾਤ, ਕਿਆ ਬਾਤ, ਕਿਆ ਬਾਤ, ਵਾਹ ਬਲਾਲ, ਵਾਹ। ਜਿਸ ਘਰ ਆਵਣ ਜਾਵਣ ਹੋਵੇ ਉੱਥੇ ਰਵੀਏ ਵਾਂਗ ਬਰਾਵਾਂ, ਖਾਨ ਕਾਬੇ ਵਾਂਗੂ ਤਕੀਏ ਤੇ ਰੱਖੀਏ ਸਾਫ ਨਿਗਾਹਾਂ। ਜਿਹੜੇ ਘਰ ਵਿੱਚ ਆਉਣ ਜਾਣ ਉੱਤੇ ਭੈਣਾਂ ਭਰਾਵਾਂ ਰਹੀਏ, ਆਪਣੀਆਂ ਨਿਗਾਹਾਂ ਨੂੰ ਪਾਕ ਰੱਖੀਏ। ਅੱਗੇ ਸਰਕਾਰ ਲਿਖਦੇ ਨੇ, ਉਹ ਜਿਹੜੀ ਯਾਰੀ ਵਿੱਚ ਲਾਲਚ ਹੋਵੇ ਉਹ ਕਦੇ ਤੋੜ ਨਹੀਂ ਚੜਦੀ, ਉਹ ਚਾਦਰ ਲੀਰਾ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ, ਤੇ ਜ਼ਾਤਾਂ ਦਾ ਨਾ ਮਾਣ ਕਰੀ ਤੂੰ, ਉਹ ਕੱਢ ਛੱਡ ਦਿਲੋਂ ਭੁਲੇਖੇ ਬੁੱਲੇ ਵਰਗੇ, ਉਹ ਘਰ ਕੰਜਰਾਂ ਦੇ ਅਸਾਂ ਸੌਦੇ ਢੋਂਦੇ ਵੇਖੇ। ਚੌਧਰੀ ਸਾਹਿਬ ਹੁਣ ਤੁਹਾਡਾ ਡੇਰਾ ਹੈ ਬੜੀਆਂ ਰੌਣਕਾਂ ਲੱਗੀਆਂ ਹੈਗੇ। ਦੇਖੋ ਜੀ, ਪਹਿਰਾ ਜੀ ਸਾਡਾ ਆਏ ਆ, ਹਾਂ। ਅੱਗੇ ਸਾਡੇ ਵੜਕੇ ਆਪਣਾ ਪਹਿਰਾ ਦੇ ਕੇ ਟੁਰ ਗਏ ਨੇ, ਅਸਾਂ ਵੀ ਇੱਥੇ ਟੁਰ ਜਾਣਾ। ਮਗਰੋਂ ਆਉਣ ਵਾਲੇ ਜਿਹੜੇ ਨੇ ਉਹ ਜਾਣ ਤੇ ਉਹਨਾਂ ਦਾ ਕੰਮ ਜਾਣਾ। ਇਹ ਤੇ ਦੁਨੀਆ ਦੇ ਉੱਤੇ ਇਸੇ ਤਰ੍ਹਾਂ ਹੀ ਹੋਇਆ, ਕੋਈ ਆ ਰਿਹਾ ਕੋਈ ਜਾ ਰਿਹਾ। ਇਹ ਦੁਨੀਆ ਇੱਕ ਮੁਸਾਫਰਖਾਨਾ, ਇੱਕ ਆਵੇ ਇੱਕ ਜਾਵੇ। ਉਹ ਕਿਸੇ ਦੀ ਕੀ ਮਜਾਲ ਮੁਹੰਮਦ ਇੱਥੇ ਪੱਕੇ ਡੇਰੇ ਦਾ। ਵਾਹ ਵਾਹ ਕਿਆ ਇੱਥੇ ਪੱਕੇ ਡੇਰੇ ਕੋਈ ਨਹੀਂ ਕਿਸੇ ਦੇ। ਸਿਕੰਦਰ ਬਾਦਸ਼ਾਹ ਜੇ ਹੋ ਗਏ, ਫਰਾਉਨ ਜੇ ਹੋ ਗਏ, ਜਿਹਨਾਂ ਖੁਦਾ ਆਪਣੇ ਆਪ ਨੂੰ ਪਾਇਆ, ਟੁਰ ਨਹੀਂ ਗਏ ਸਾਰੇ। ਹੁਣ ਅਸੀਂ ਚੌਧਰੀ ਸਾਹਿਬ ਦੇ ਨਾਲ ਆਏ ਆ ਇਹਨਾਂ ਦੇ ਡੇਰੇ ਤੇ। ਪਹਿਲਾਂ ਇਹਨਾਂ ਦੇ ਪਿੰਡ ਇਹਨਾਂ ਦੀ ਬੈਠ ਕੇ ਬੈਠੇ ਸੀ ਤੇ ਹੁਣ ਡੇਰੇ ਤੇ ਆਏ ਆ। ਤੇ ਹੁਣ ਡੇਰੇ ਦਾ ਬੜਾ ਸੋਹਣਾ ਮਾਹੌਲ ਆ। ਇਹ ਝਨਾਹ ਦਰਿਆ ਦੇ ਕੰਢੇ ਤੇ ਆ ਜਿਹੜਾ ਇਹ ਪਿੰਡ, ਜਿਹੜਾ ਡੇਰਾ। ਤੇ ਹੁਣ ਅਸਲ ਚੌਧਰੀ ਸਾਹਿਬ ਜਿਹੜਾ ਸਾਡੇ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਸੂਫੀਆਨਾ ਕਲਾਮ ਜਿਹੜੇ ਗਾਉਣ ਵਾਲੇ ਆ, ਉਹ ਲਗਭਗ ਖਤਮ ਹੋ ਗਏ। ਖਤਮ ਘੱਟ ਹੋ। ਹਾਂਜੀ। ਤੇ ਹੁਣ ਜਿਹੜੀ ਗਾਇਕੀ ਦਾ ਜਿਹੜਾ ਮਾਡਰਨ ਰੂਪ ਆ ਉੱਥੇ ਪੰਜਾਬੀ ਗਾਇਕੀ ਦਾ, ਉਹ ਚੱਲ ਪਿਆ। ਤੇ ਇਹ ਤੁਹਾਡੇ ਇੱਧਰ ਮੈਂ ਵੇਖਦਾ ਵੀ ਅਜੇ ਵੀ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਨੇ ਉਹਨਾਂ ਨੇ ਸਾਂਭਿਆ ਹੋਇਆ ਜਿਹੜਾ ਇਹ ਵਿਰਸਾ ਸੀ, ਜਿਹੜਾ ਇਹ ਸੂਫੀਆਨਾ ਕਲਾਮ ਦਾ, ਉਹ ਸਾਂਭਿਆ ਹੋਇਆ ਤੁਸੀਂ। ਤੇ ਤੁਸੀਂ ਕੋਈ ਤੁਹਾਡੇ ਮਤਲਬ ਇਲਾਕੇ ਦੇ ਇੱਥੋਂ ਦੇ ਜਿਹੜੇ ਜਿਨ੍ਹਾਂ ਨੇ ਲਿਖੇ ਵੀ ਹੋਣਗੇ ਕਲਾਮ ਸੂਫੀਆਨਾ, ਤੇ ਕੋਈ ਉਹਨਾਂ ਦਾ ਸੁਣਾਓ ਕਲਾਮ, ਕਿਹੜੇ ਮਤਲਬ ਹੋਏ ਨੇ ਸਾਡੇ ਸ਼ਾਇਦ ਜਿਨ੍ਹਾਂ ਨੇ ਕੋਲ ਕਸੂਰਮੰਦ ਹੋਇਆ ਠੀਕ ਮੁਹੰਮਦ ਨਾਤ ਬਣਾਇਆ ਚ। ਇੱਥੇ ਅੱਗੇ ਹੋਏ ਨੇ ਸੂਫੀ ਅਜ਼ਮਤ ਹੋਇਆ, ਸਾਈਂ ਸਰਦਾਰ ਹੋਇਆ, ਮੀਆਂ ਸਾਹਿਬ ਬਰੀ ਨੇ, ਮੁਹੰਮਦ ਬੂਟਾ ਕੋਈ ਰਾਤ ਦਾ, ਦੈਮ ਸਾਹਿਬ ਪਰ ਮੰਡੀ ਵਿੱਚ ਹੁਣ ਲੱਗਦੇ ਨੇ, ਜ਼ਿਲ੍ਹਾ ਮੰਡੀ ਬਣ ਗਿਆ ਨਾ। ਹਾਂਜੀ, ਮੰਡੀ ਬਾਉਂਦੀ ਨੇ। ਹਾਂ। ਅੱਛਾ। ਤੇ ਵਾਸੂ ਸੁਹਾਵੇ ਦੇ ਨੇ ਦੈਮ ਸਾਹਿਬ, ਆਪ ਸੁਣੀ ਪਰਦਾ ਕਰ ਗਏ। ਤੇ ਸੁਣਾਓ ਫਿਰ ਉਹਨਾਂ ਚੋਂ ਕਿਸੇ ਦਾ ਕੋਈ ਤੇ ਆ ਕਲਾਮ। ਸੁਣਾ ਦੇਣੇ ਸਰਦਾਰ ਜੀ। ਸੁਣਾ ਦੇਣੇ। ਮੀਆਂ ਕਸੂਰਮੰਦ ਕਸੋ ਕਿਆ। ਦੇਖੋ ਜੀ, ਜ਼ਾਰੀ ਤਲੀਮ ਉਹਨਾਂ ਦੀ ਕੋਈ ਨਹੀਂ ਸੀ। ਅਨਪੜ੍ਹ ਸਨ, ਸਾਦੇ ਜਿਹੇ ਬੰਦੇ ਹਨ, ਜ਼ਿਮੀਂਦਾਰ ਬੰਦੇ ਸਨ, ਇਸ ਤਰ੍ਹਾਂ ਹੀ ਆਪਣਾ ਕੰਮ ਕਾਜ ਕਰਦੇ। ਮਾਲਕ ਦੀ ਜਦੋਂ ਧਾ ਹੋਈ ਹੈ ਤੇ ਫਿਰ ਉਹ ਲਿਖ ਨਹੀਂ ਸਨ ਸਕਦੇ। ਕੋਈ ਬੋਲਦੇ ਹਨ ਤੇ ਕੋਈ ਤੁਹਾਡੀ ਕੋਲ ਹੋਵੇ ਤਾਂ ਮਤਲਬ ਲਿਖ ਦਿੰਦਾ। ਲਿਖ ਦਿੱਤਾ। ਉਹਨਾਂ ਲਿਖਿਆ, ਆ ਦੁਨੀਆਦਾਰ ਤੇ ਦੁਨੀਆ ਦਾ ਤਾਲਬ, ਕਾਬੂ ਇਸ ਦਾ ਪੀਰ ਫਕੀਰ ਵੇਖੇ,
ਭੇਸ ਬਦਲ ਦਰਵੇਸ਼ ਦਾ ਵੇਸ ਕਰਕੇ ਉਹ ਕਈ ਪਾਲ ਦੇ ਪੇਟ ਸਰੀਰ ਵੇਖੇ ਵਾਹ ਵਾਹ ਤੇ ਕਈ ਕੰਨ ਪੜਵਾ ਕੇ ਬਣੇ ਜੋਗੀ ਪਰ ਇੱਕੋ ਰਾਂਝਣਾ ਸੀ ਜਿਹੜਾ ਹੀਰ ਵੇਖੇ ਉਹਦਾ ਮਰਦ ਕੋਈ ਵਿਰਲਾ ਕਸੂਰ ਮੰਦਾ ਜਿਹੜਾ ਪਿਆਰ ਦਾ ਤਕਦੀਰ ਵੇਖੇ ਤੇ ਸਾਈਂ ਸਰਦਾਰ ਲਿਖਦੇ ਨੇ ਉਹ ਸਾਕ ਸਾਕ ਕੇ ਜਿਨ੍ਹਾਂ ਨੂੰ ਮਰ ਗਿਆ ਮੈਂ ਅੱਜ ਸਦਰਾਂ ਵਾਰਨ ਤੇ ਆ ਗਏ ਨੇ ਉਹ ਫੜੀ ਬਾਨ ਵਿੱਚ ਮੁਸੀਬਤਾਂ ਦੇ ਉਹ ਕਬਰ ਵਿੱਚ ਉਤਾਰਨ ਤੇ ਆ ਗਏ ਨੇ ਵਾਹ ਤੇਲੀਆਂ ਪਾਟੀਆਂ ਵੇਖ ਕੇ ਹੱਸਦੇ ਸਨ ਅੱਜ ਕਫਨ ਸਵਾਰਨ ਤੇ ਆ ਗਏ ਨੇ ਜਿਨ੍ਹਾਂ ਫੁੱਲਾਂ ਨੂੰ ਸੈਕ ਸਰਦਾਰ ਮੋਇਆ ਉਹ ਕਬਰ ਉੱਤੇ ਖਿਲਾਰਨ ਤੇ ਆ ਗਏ ਨੇ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਇੰਡੀਆ ਵਿੱਚੋਂ ਸਾਡੇ ਫੈਨ ਆਏ ਨੇ ਤੇ ਉਹਨਾਂ ਨੂੰ ਰਾਜ਼ੀ ਵੀ ਕਰਨਾ ਨਾ ਖੁਸ਼ ਕਰਨਾ ਜੋ ਕੁਛ ਆਖਣ ਜੋ ਸੁਣਾਣੇ ਅਸੀਂ ਹੁਣ ਡੇਰੇ ਦੇ ਉੱਤੇ ਬੈਠੇ ਆ ਹਾਂ ਜੀ ਸਰਦਾਰ ਜੀ ਚੌਧਰੀ ਸਾਹਿਬ ਮੀਆਂ ਸਾਹਿਬ ਦੇ ਸੁਣਾ ਦਿਓ ਫਿਰ 2-3 ਕਲਾਮ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਦੇਖੋ ਜੀ ਸਰਦਾਰ ਜੀ 11 ਨਾਲ 12 ਨੇ ਤੇ ਮੀਆਂ ਸਾਹਿਬ ਇਸ ਲਿਖਦੇ ਨੇ ਤੇ ਤੂੰ ਬੇਲੀ ਤੇ ਸਭ ਜਗ ਬੇਲੀ ਓਏ ਅਨ ਬੇਲੀ ਵੀ ਬੇਲੀ ਸਜਣਾ ਬਾਜ ਮੁਹੰਮਦ ਬਖਸ਼ਾ ਤੇ ਸੁੰਜੀ ਦਿਸੇ ਹਵੇਲੀ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਤੇ ਟੁਰ ਗਏ ਨੇ ਯਾਰ ਮੁਹੱਬਤਾਂ ਵਾਲੇ ਤੇ ਨਾਲੇ ਲੈ ਗਏ ਆਸੇ ਉਹ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਹੁਣ ਜਾਈਏ ਕਿਹੜੇ ਪਾਸੇ ਵਾਹ ਜੀ ਵਾਹ ਜੀ ਬਹੁਤ ਮੀਆਂ ਸਾਹਿਬ ਦੀ ਤਾਂ ਕੀ ਹੀ ਬਾਤ ਹੈ ਮੀਆਂ ਸਾਹਿਬ ਜੀ ਮੋਤੀ ਪਰੋ ਮੋਤੀ ਪ੍ਰੋਡ ਉੱਤੇ ਤੇ ਕੱਚ ਵੀ ਮਣਕਾ ਲਾਲ ਵੀ ਮਣਕਾ ਤੇ ਇੱਕੋ ਰੰਗ ਦਵਾਂ ਦਾ ਜਦ ਸਰਾਫਾਂ ਅੱਗੇ ਚੜਦਾ ਤੇ ਫਰਕ ਸੈ ਕੋਵਾਂ ਦਾ ਇਹ ਕੱਲਾ ਹੱਥ ਕਦੇ ਨਹੀਂ ਧੁੱਪਦਾ ਤੇ ਇੱਕ ਦੂਜੇ ਨੂੰ ਧੋਵੇ ਉਹ ਜਿੱਦੀ ਤਾਬਿਆਦਾਰੀ ਕਰੀਏ ਉਹ ਖੁਸ਼ ਕਿਉਂ ਨਾ ਹੋਵੇ ਜੀ ਤਾਬਿਆਦਾਰੀ ਕਰੀਏ ਖਿਦਮਤ ਕਰੀਏ ਉਹ ਖੁਸ਼ ਕਿਉਂ ਨਹੀਂ ਹੁੰਦਾ ਵਾਹ ਜੀ ਬਿਲਕੁਲ ਆ ਰਹੇ ਨੇ ਨਜ਼ਾਰੇ ਫਿਰ ਮੈਂ ਕਹਿੰਦਾ ਪੂਰੇ ਨਜ਼ਾਰੇ ਆ ਰਹੇ ਆ ਕਿ ਬੜੇ ਸੋਹਣੇ ਡੇਰੇ ਤੇ ਬੈਠੇ ਆ ਤੇ ਲੱਖਾਂ ਬੇਰ ਬੇਰੀ ਨਾਲ ਲੱਗਦੇ ਉਹ ਕੁਝ ਝੜ ਜਾਂਦੇ ਨੇ ਕੱਚੇ ਜਿਹੜੇ ਪੱਕੇ ਰਹਿਣ ਮੁਹੰਮਦ ਉਹ ਵਾ ਖਾਂਦੇ ਨੇ ਵੱਟੇ ਤੇ ਯਾਦ ਤੇਰੀ ਮੈਨੂੰ ਸੌਣ ਨਹੀਂ ਦਿੰਦੀ ਉਹ ਯਾਦ ਤੇਰੀ ਮੈਨੂੰ ਸੌਣ ਨਹੀਂ ਦਿੰਦੀ ਤੇ ਕਰ ਕਰ ਆਵੇ ਹੱਲੇ ਇਹ ਲੱਗੇ ਰੋਗ ਮੁਹੰਮਦ ਬਖਸ਼ਾ ਉਹ ਕੱਖ ਨਹੀਂ ਛੱਡਦੇ ਪੱਲੇ ਵਾਹ ਜੀ ਵਾਹ ਜੀ ਵਾਹ ਜੀ ਵਾਹ ਸੰਧੂ ਸਾਹਿਬ ਨੇ YouTube ਤੇ ਸੁਣਿਆ ਤੇ ਉਹਨਾਂ ਨੇ ਫਰਮਾਇਸ਼ ਕੀਤੀ ਮਿਲਣ ਦੀ ਸੰਧੂ ਸਾਹਿਬ ਮੀਆਂ ਸਾਹਿਬ ਬੜੀ ਲਿਖਦੇ ਨੇ
ਆ ਚਾਦਰ ਫੱਟੇ ਤਰੋਪਾ ਲੱਗਦਾ ਤੇ ਦਿਲ ਫਟੇ ਕਿੰਜ ਸੀਨਾ ਸਜਣਾ ਬਾਜ ਮੁਹੰਮਦ ਬਖਸ਼ਾ ਉਹ ਕੀ ਮਰਨਾ ਕੀ ਜਿਉਣਾ ਵਾਹ ਜੀ ਵਾਹ ਜੀ ਵਾਹ ਤੇ ਲੈ ਫਿਰ ਯਾਰ ਆਵਾਲੇ ਰੱਬ ਦੇ ਉਹ ਮੇਲੇ ਨੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਉਹ ਜਿਸ ਦਿਨ ਫੇਰ ਮਿਲਾਂਦੇ ਵਾਹ ਜੀ ਵਾਹ ਜੀ ਵਾਹ ਜੀ ਕੀ ਬਾਤ